अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और नਵੇਂ ਸਟੂਡੈਂਟ ਵਾਸਤੇ ਬਈ ਇਸ ਚੈਨਲ ਦੇ ਉੱਤੇ ਪਤੰਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਤੁਹਾਡੀ ਤਿਆਰੀ ਹੈ ਤੋਂ ਬਿਲਕੁਲ ਫ੍ਰੀ ਹੋ ਜਾਏਗੀ। ਠੀਕ ਹੈ, ਤੇ ਕੋਰਸ ਜਿਹੜਾ ਉਹ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ। ਜਦੋਂ ਕੋਰਸ ਚੇਂਜ ਹੋਵੇਗਾ ਉਹ ਮੈਂ ਤੁਹਾਨੂੰ ਦੱਸ ਦੇਵਾਂਗਾ ਇਸ ਚੈਨਲ ਦੇ ਉੱਤੇ, ਉਹ ਵੀ ਤੁਹਾਨੂੰ ਵੀਡੀਓ ਮਿਲ ਜਾਣਗੀਆਂ। ਬਾਕੀ ਹਲੇ ਤੱਕ ਕੋਈ ਕੁਝ ਵੀ ਚੇਂਜਿੰਗ ਨਹੀਂ ਹੋਈ। ਠੀਕ ਹੈ, ਐਪਲੀਕੇਸ਼ਨ ਵੈਬ ਪਤੰਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਉੱਥੇ ਆਨਲਾਈਨ ਪੜ੍ਹ ਸਕਦੇ ਹੋ। ਐਪਲੀਕੇਸ਼ਨ ਕਰਨੀ ਜ਼ਰੂਰੀ ਹੈ, ਐਪਲੀਕੇਸ਼ਨ ਤੋਂ ਬਿਨਾਂ ਤਿਆਰੀ ਨਹੀਂ ਹੋਣੀ। ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ, ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਸ਼ੇਅਰ ਹੋਵੇ। ਔਰ ਬਾਕੀ ਇਹ ਵੇ ਕਿ ਮੈਸੇਜ ਕਾਫੀ ਆਉਂਦੇ ਰਹਿੰਦੇ ਨੇ ਤੇ ਕਈਆਂ ਨੂੰ ਰਿਪਲਾਈ ਨਹੀਂ ਮਿਲਦਾ ਔਰ ਲੇਟ ਵੀ ਮਿਲਦਾ ਔਰ ਕੁਛ ਤੇ ਮਿਸ ਹੋ ਜਾਂਦੇ ਨੇ। ਉਹਦੀ ਵਜ੍ਹਾ ਇਹ ਵੇ ਕਿਉਂਕਿ ਮੈਸੇਜ ਇਤਨੇ ਆ ਜਾਂਦੇ ਨੇ ਕਿ ਮੈਸੇਜ ਥੱਲੇ ਚਲਾ ਜਾਂਦਾ। ਮੈਸੇਜ ਮੈਂ ਵੇਖ ਲੈਣਾ ਤੇ ਕੋਸ਼ਿਸ਼ ਮੇਰੀ ਹੁੰਦੀ ਹੈ ਰਿਪਲਾਈ ਕਰਾਂ, ਲੇਕਿਨ ਮੈਂ ਕਿਸੇ ਟਾਈਮ ਬਿਜ਼ੀ ਹੋਵਾਂ ਤੇ ਫਿਰ ਮੈਂ ਸੋਚਣਾ ਬਾਅਦ ਹੀ ਕਰਨਾ। ਉਹ ਫਿਰ ਮੈਸੇਜ ਜ਼ਿਆਦਾ ਹੋਣੇ ਦੀ ਵਜ੍ਹਾ ਤੋਂ ਉਹ ਮੈਸੇਜ ਥੱਲੇ ਚਲਾ ਜਾਂਦਾ। ਉਹ ਇਸ ਤਰ੍ਹਾਂ ਮੈਸੇਜ ਕਈ ਦਫਾ ਮਿਸ ਵੀ ਹੋ ਜਾਂਦਾ ਹੈ ਤੇ ਅਗਰ ਕਿਸੇ ਨੂੰ ਕੋਈ ਰਿਪਲਾਈ ਨਹੀਂ ਮਿਲਿਆ ਤੇ ਉਹ ਮੈਨੂੰ ਦੁਬਾਰਾ ਵੀ ਮੈਸੇਜ ਕਰ ਸਕਦਾ ਹੈ। ਠੀਕ ਹੈ, ਤੇ ਕੋਸ਼ਿਸ਼ ਵੈਸੇ ਮੇਰੀ ਹੁੰਦੀ ਕਿ ਰਿਪਲਾਈ ਸਾਰਿਆਂ ਨੂੰ ਮਿਲੇ, ਬੇਸ਼ੱਕ ਥੋੜੀ ਲੇਟ ਹੋ ਜਾਂਦੀ ਹੈ। ਉਹ ਮੈਂ ਪਹਿਲਾਂ ਵੀ ਤੁਹਾਨੂੰ ਬੜੀ ਵਾਰ ਦੱਸਿਆ। ਔਰ ਕਾਲ ਨਾ ਕਰਿਆ ਕਰੋ, ਮੈਂ ਅੱਗੇ ਵੀ ਕਾਫੀ ਦਫਾ ਦੱਸਿਆ ਮੈਂ ਕਾਲ ਅਟੈਂਡ ਕੋਈ ਨਹੀਂ ਕਰਦਾ ਕਿਉਂਕਿ ਮੈਸੇजेस ਇਤਨੇ ਹੁੰਦੇ ਨੇ ਤੇ ਕਾਲ ਜਿਤਨੇ ਵੀ ਸਟੂਡੈਂਟ ਕਰਦੇ ਨੇ ਜ਼ਹਿਰੀ ਗੱਲ ਹੈ ਉਹਨਾਂ ਫਿਰ ਆਪਣੇ ਹਿਸਾਬ ਨਾਲ ਪੁੱਛਣਾ। ਲੇਕਿਨ ਇੱਕ ਚੀਜ਼ ਬਾਰ-ਬਾਰ ਫਿਰ ਮੈਂ ਉਹੀ ਦੱਸਣਾ, ਇਸ ਵਾਸਤੇ ਬਿਹਤਰ ਹੈ ਕਿ ਤੁਸੀਂ ਸਿਰਫ ਮੈਸੇਜ ਕਰ ਦਿਆ ਕਰੋ, ਮੈਂ ਤੁਹਾਨੂੰ ਰਿਪਲਾਈ ਕਰ ਦਿਆਂਗਾ। ਠੀਕ ਹੈ, ਤੇ ਚਲੋ ਜੀ 16 ਨੰਬਰ ਸਵਾਲ। Quando la carreggiata è occupata, ਕਹਿੰਦਾ ਜਦੋਂ carreggiata ਬਿਜ਼ੀ ਹੈ ਦਾ ciclisti o pedoni, ਸਾਈਕਲ ਦੇ ਨਾਲ, ਸਾਈਕਲ ਵਾਲਿਆਂ ਨਾਲ ਔਰ ਪੈਦਲ ਦੇ ਨਾਲ। ਮਤਲਬ ਜਦੋਂ carreggiata ਉੱਤੇ ਪੈਦਲ ਨੇ ਔਰ ਸਾਈਕਲ ਵਾਲੇ ਵੀ ਨੇ। per sorpassarli, ਕਹਿੰਦਾ ਉਹਨਾਂ ਨੂੰ ਓਵਰਟੇਕ ਕਰਨ ਦੇ ਲਈ è prudente, ਬਿਹਤਰੇਵੇ mantenere una adeguata distanza di sicurezza laterale, ਵੀ ਸਾਈਡ ਤੋਂ ਮੁਨਾਸਬ ਫਾਸਲਾ ਰੱਖੋ, ਮਤਲਬ ਚੰਗਾ ਫਾਸਲਾ ਰੱਖ ਕੇ ਉਹਨਾਂ ਨੂੰ ਓਵਰਟੇਕ ਕਰੋ। ਕਹਿੰਦਾ prudente ਹੈ, ਬਿਹਤਰ ਹੈ, ਸਹੀ ਹੈ, ਵੇਰੋ। 17 ਨੰਬਰ ਜੀ, ਇਹ ਵੀ ਤਸਵੀਰ ਜਿਹੜੀ ਹੈ ਇੰਪੋਰਟੈਂਟ ਵੇ ਐਗਜ਼ਾਮ ਵਿੱਚ ਆਉਂਦੀ ਰਹਿੰਦੀ ਹੈ। ਇਹਦੇ ਵੀ ਆਪਣੇ ਪੇਜ ਕਲੀਅਰ ਕਰਨੇ ਨੇ। ਨਿਸ਼ਾਨ ਦਾ ਕੀ ਮਤਲਬ ਹੈ ਬਈ ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ, ਤੁਸੀਂ ਧਿਆਨ ਕਰਨਾ ਕਿਉਂਕਿ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗੇ ਹੈ ਔਰ ਅਸੀਂ ਮੇਨ ਉੱਤੇ ਆ। ਸਾਨੂੰ ਇਹ ਨਿਸ਼ਾਨ ਇਹ ਦੱਸਣਾ ਚਾਹ ਰਿਹਾ ਹੈ ਵੀ ਤੁਸੀਂ ਗੱਡੀ ਧਿਆਨ ਨਾਲ ਚਲਾਣੀ ਕਿ ਹੋ ਸਕਦਾ ਖੱਬੀ ਸਾਈਡ ਤੋਂ ਕੋਈ ਗੱਡੀ ਐਂਟਰ ਹੋ ਜਾਵੇ। Il segnale raffigurato ਨਿਸ਼ਾਨ ਦਿਖਾਇਆ ਗਿਆ ਹੈ। consente la svolta a sinistra, ਖੱਬੇ ਮੁੜਨੇ ਦੀ ਇਜਾਜ਼ਤ ਦਿੰਦਾ ਹੈ। al prossimo incrocio, ਅਗਲੇ ਚੌਕ ਤੋਂ। ਫਾਲਤੂ ਦੀ ਜਿਹੜੀ ਸੜਕ ਇਸ ਤਰ੍ਹਾਂ ਟੇਢੀ ਤਿਰਛੀ ਹੋ ਕੇ ਨਾਲ ਲੱਗਦੀ ਹੈ ਉਧਰ ਤੁਸੀਂ ਨਹੀਂ ਮੁੜ ਸਕਦੇ। 18 ਨੰਬਰ, ਇਹ ਵੀ ਜਿਹੜੀ ਇਹ ਤਸਵੀਰ ਆਉਂਦੀ ਰਹਿੰਦੀ ਹੈ ਇਸਕੇ ਦੇ ਵਿੱਚ। il cono raffigurato, ਜਿਹੜੀ ਕੋਨ ਦਿਖਾਈ ਗਈ ਹੈ, si usa su strade, ਕਹਿੰਦਾ ਉਹਨਾਂ ਸੜਕਾਂ ਤੇ ਇਸਤੇਮਾਲ ਹੁੰਦੀ ਹੈ dove avvengono abbondanti nevicate, ਵਿੱਚ ਜਿੱਥੇ ਬਰਫ਼ਬਾਰੀ ਹੁੰਦੀ ਹੈ। ਫਾਲਸੋ, ਬਰਫ਼ ਦੇ ਨਾਲ ਦਾ ਕੋਈ ਤਲਕ ਨਹੀਂ। 19 ਨੰਬਰ, la distanza di sicurezza, ਫਾਸਤੀ ਫਾਸਲਾ deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ। in caso di forte pioggia, ਤੇਜ਼ ਬਾਰਿਸ਼ ਦੇ ਵਿੱਚ। ਫਾਲਸੋ। 20 ਨੰਬਰ, quando si inizia il sorpasso, ਕਹਿੰਦਾ ਜਦੋਂ ਓਵਰਟੇਕ ਸ਼ੁਰੂ ਕਰਦੇ ਹੋ è consentito segnalare la manovra ai veicoli che procedono, ਕਹਿੰਦਾ ਜਿਹੜੀਆਂ ਅੱਗੇ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਇਹ ਮਨੋਵਰਾ ਦੱਸਣੇ ਦੀ ਇਜਾਜ਼ਤ ਹੈ। ਕਿਸ ਤਰ੍ਹਾਂ? lampeggiando con i protettori abbaglianti, ਲਾਈਟਾਂ ਨਾਲ ਇਸ਼ਾਰਾ ਕਰਕੇ। ਵੇਰੋ, ਜਦੋਂ ਅਸੀਂ ਓਵਰਟੇਕ ਕਰਨਾ ਚਾਹੁੰਦੇ ਹਾਂ, ਓਵਰਟੇਕ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਗੱਡੀ ਸਾਡੇ ਅੱਗੇ ਵੇ ਉਹਨੂੰ ਅਸੀਂ ਲਾਈਟਾਂ ਨਾਲ ਇਸ਼ਾਰਾ ਕਰ ਸਕਦੇ ਹਾਂ ਤਾਂ ਕਿ ਉਸ ਗੱਡੀ ਦਾ ਡਰਾਈਵਰ ਉਹਦਾ ਧਿਆਨ ਪੈ ਜਾਵੇ ਵੀ ਪਿੱਛੇ ਵਾਲੀ ਗੱਡੀ ਓਵਰਟੇਕ ਕਰਨ ਲੱਗੀ। ਠੀਕ ਹੈ, ਇਹ ਕੰਮ ਅਸੀਂ ਕਰ ਸਕਦੇ ਹਾਂ। abbaglianti ਆ ਗਿਆ ਜੀ। ਸੈਂਪਰੇ ਫਾਲਸੋ ਤੇ ਵੇਰੋ ਹੁੰਦਾ ਜੇ ਇਨੀਸੀਆ ਨਾਲ। ਇਹ ਵੇਖੋ ਇਨੀਸੀਆ ਆਇਆ। ਠੀਕ ਹੈ। 21 ਨੰਬਰ, ਬੈਲਟ ਦਾ ਨਿਸ਼ਾਨ ਹੈ ਜੀ ਤੇ ਚਲਦੀ ਹੋਈ ਗੱਡੀ ਦਾ ਜ਼ਹਿਰੀ ਗੱਲ ਜੇ ਤੁਸੀਂ ਆਏ ਲਾਏ ਨੇ, ਬੈਲਟ ਲਾਏ ਨੇ ਤੇ ਫਿਰ ਆਨ ਨਹੀਂ ਹੋਣ ਲੱਗਾ। ਅਗਰ ਬੈਲਟ ਨਹੀਂ ਲੱਗੇ ਆ, ਡਰਾਈਵਰ ਨਹੀਂ ਲਾਇਆ ਜਾਂ ਪੈਸੇਂਜਰ ਕਿਸੇ ਨਹੀਂ ਲਾਇਆ ਤੇ ਫਿਰ ਇਹ ਸਪੀਆ ਆਨ ਹੁੰਦਾ ਹੈ। ਤੇ ਔਰ ਪਤਾ ਹੈ ਜਦੋਂ ਇਹ ਸਪੀਆ ਆਨ ਹੁੰਦਾ ਹੈ ਤੇ ਗੱਡੀ ਅਲਾਰਮ ਵੀ ਟੂ ਦਾ ਅਲਾਰਮ ਦਿੰਦੀ ਰਹਿੰਦੀ ਹੈ। ਠੀਕ ਹੈ। ਲਾ ਸਪੀਆ ਰੋਸਾ, ਕਹਿੰਦਾ ਲਾਲ ਸਪੀਆ contrassegnata dal simbolo in figura, ਇਹ ਨਿਸ਼ਾਨ ਦੀ ਕਰਦਾ ਹੈ। se accesa durante la marcia, ਅਗਰ ਕਹਿੰਦਾ ਚਲਦਿਆਂ ਹੋਇਆ ਆਨ ਹੋ ਗਿਆ e in genere abbinata ad un segnale acustico, ਕਹਿੰਦਾ ਇਹਦੇ ਨਾਲ ਇੱਕ segnale acustico ਵੀ ਲੱਗਿਆ ਹੁੰਦਾ, ਮਤਲਬ ਇੱਕ ਬੈਲ ਅਲਾਰਮ ਵੀ ਲੱਗਿਆ ਹੁੰਦਾ ਇਨ ਫੰਕਸ਼ਨ ਜਿਹੜਾ ਚੱਲਦਾ। ਵੇਰੋ ਜੀ ਅਗਰ ਆਨ ਹੈ ਤੇ ਫਿਰ ਇਹਦੇ ਨਾਲ ਅਲਾਰਮ ਵੀ ਇੱਕ ਵੱਜਦਾ ਰਹਿੰਦਾ।
22 ਨੰਬਰ ਕੀ guida in stato di ebbrezza alcolica ਕਹਿੰਦਾ ਜਿਹੜਾ alcol ਦੇ ਨਸ਼ੇ ਵਿੱਚ ਚਲਾ ਰਿਹਾ ਡਰਾਈਵਿੰਗ ਕਰ ਰਿਹਾ rischia arresto arrest ਹੋਣੇ ਦਾ ਖਤਰਾ ਹੈ ਵੈਰੋ ਜੀ 23 ਨੰਬਰ il servo sterzo ਕਹਿੰਦਾ ਜਿਹੜਾ ਪਾਵਰ ਸਟੀਅਰਿੰਗ ਹੈ migliora azione frenante del veicolo ਕਹਿੰਦਾ ਗੱਡੀ ਦੀ ਬ੍ਰੇਕ ਨੂੰ ਜਿਹੜਾ ਮਿਲਿਓਰੇ ਕਰ ਦਿੰਦਾ ਵਧਾ ਦਿੰਦਾ ਫਾਲਤੂ ਦੀ ਸਟੀਅਰਿੰਗ ਦਾ ਬ੍ਰੇਕ ਨਾਲ ਫ੍ਰੇਨਾਂਤੇ ਬ੍ਰੇਕ ਦੇ ਨਾਲ ਕੋਈ ਤਾਲੁਕ ਨਹੀਂ 24 ਨੰਬਰ ਜੀ ਸਟਾਪ ਦਾ ਨਿਸ਼ਾਨ ਆ ਗਿਆ ਹੈ ਇਹ ਜਿਹੜਾ ਪਿੱਛੇ ਸਕੇ ਦਾ ਅਪਲੋਡ ਕੀਤਾ ਹੈ ਉਹਦੇ ਵਿੱਚ ਵੀ ਇਹ ਸੇਮ ਨਿਸ਼ਾਨ ਆਏਗਾ ਸੀ ਇਸ ਵਾਸਤੇ ਆਣਾ ਕਿ ਸਕੇਦੇ ਵਾਲੀ ਵੀਡੀਓ ਜ਼ਰੂਰ ਵੇਖਿਆ ਕਰੋ ਬੜੀ ਹੈਲਪ ਮਿਲਦੀ ਹੈ ਠੀਕ ਹੈ il segnale raffigurato è ਨਿਸ਼ਾਨ ਦਿਖਾਇਆ ਗਿਆ ਹੈ ਇਹ ਪੋਸਟੋ ਕਹਿੰਦੇ ਮੌਜੂਦ ਹੈ ਲੱਗੇ ਹੈ prima del segnale alta polizia ਵਾਲੇ ਨਿਸ਼ਾਨ ਤੋਂ ਪਹਿਲਾਂ ਫਾਲਸੋ 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਖੱਬੀ ਸਾਈਡ ਤੇ ਸੜਕ ਬੰਦ ਹੈ ਨਿਕਲਣ ਨੂੰ ਰਸਤਾ ਕੋਈ ਨਹੀਂ ਮੁੜਨੇ ਤੋਂ ਮਨਾ ਕੋਈ ਨਹੀਂ ਕਰਦਾ ਸਿਰਫ ਇਹਨਾਂ ਦੱਸ ਰਿਹਾ ਕਿ ਗੱਡੀਆਂ ਦੇ ਨਿਕਲਣ ਦਾ ਰਸਤਾ ਕੋਈ ਨਹੀਂ il segnale raffigurato è ਨਿਸ਼ਾਨ ਦਿਖਾਇਆ ਗਿਆ consente di proseguire dritto ਕਹਿੰਦੇ ਸਿੱਧਿਆਂ ਜਾਣ ਦੀ ਇਜਾਜ਼ਤ ਦਿੰਦਾ ਹੈ ਵੇਰੋ ਜੀ ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਬੜਾ ਹੀ ਆਸਾਨ ਸਵਾਲ ਸੀ ਕਿਉਂਕਿ ਇਹ ਨਿਸ਼ਾਨ ਮਨਾ ਕੁਝ ਵੀ ਨਹੀਂ ਕਰ ਰਿਹਾ ਇਹ ਸਿਰਫ ਸਾਨੂੰ ਇਹ ਦੱਸ ਰਿਹਾ ਕਿ ਅਗਰ ਤੁਸੀਂ ਸੱਜੀ ਸਾਈਡ ਤੇ ਜਾਂਦੇ ਹੋ ਅੱਗੇ ਸੜਕ ਬੰਦ ਹੈ ਨਿਕਲਣ ਰਸਤਾ ਕੋਈ ਨਹੀਂ ਬਸ ਇਹਦਾ ਇਤਨਾ ਮਤਲਬ ਹੈ ਹੋਰ ਇਹਦਾ ਕੋਈ ਮਤਲਬ ਨਹੀਂ ਇਸ ਵਾਸਤੇ ਆ ਨਾ ਜਿਹੜੇ ਸੌਖੇ ਸਵਾਲ ਹੁੰਦੇ ਨੇ ਉਹਨਾਂ ਉੱਤੇ ਗੌਰ ਕਰਿਆ ਕਰੋ ਸੌਖੇ ਸਵਾਲ ਕਈ ਦਫਾ ਬੰਦਾ ਗਲਤ ਕਰ ਦਿੰਦਾ ਹੈ ਜ਼ਿਆਦਾ ਆਸਾਨ ਸਮਝ ਕੇ ਵੀ ਇਹ ਬਿਲਕੁਲ ਸੌਖਾ ਹੈ ਧਿਆਨ ਗੌਰ ਨਹੀਂ ਕਰਨਾ ਵੇਰੋ ਫਾਲਸੋ ਕਰ ਦੇਣਾ ਠੀਕ ਹੈ ਇਸ ਤਰ੍ਹਾਂ ਵੀ ਗਲਤੀ ਹੋ ਜਾਂਦੀ ਹੈ 26 ਨੰਬਰ La distanza di sicurezza fasti ਫਾਸਲਾ deve essere mantenuta ਕਹਿੰਦੇ ਲਾਜ਼ਮੀ ਰੱਖਣਾ ਜੇ solo dei quadricicli a motore ਕਹਿੰਦਾ ਸਿਰਫ quadricicli motore ਤੋਂ distanza ਰੱਖਣਾ ਜੇ ਫਾਲਸੋ 27 ਨੰਬਰ nelle intersezione in figura ਕਹਿੰਦਾ ਚੌਕ ਦੇ ਵਿੱਚ i veicoli transitano nel seguente ordine ਗੱਡੀਆਂ ਇਸ ordine ਨਾਲ ਜਾਣਦੀਆਂ TPM ਵੇਰੋ ਕੀਤੀਆਂ ਨੇ ਜੀ ਤਸਵੀਰ ਤੁਸੀਂ ਉਹ ਚੈੱਕ ਕਰ ਲੈਣੀ ਹੈ 28 ਨੰਬਰ i pedoni ਕਹਿੰਦਾ ਪੈਦਲ soprattutto i bambini ਖਾਸ ਤੌਰ ਤੇ ਬੱਚੇ rischiano ਕਹਿੰਦੇ risk di rimanere fuori dal campo visivo del conducente ਕਹਿੰਦੇ risk ਹੈ ਕਿ ਡਰਾਈਵਰ ਦੀ ਨਜ਼ਰ ਵਿੱਚ ਨਾ ਆਉਣ di un veicolo fuori strada ਜਿਹੜੇ fuori strada ਗੱਡੀ ਦੇ ਡਰਾਈਵਰ ਨੇ ਕਹਿੰਦਾ ਰਿਸਕ ਹੈ ਕਿ ਬੱਚੇ ਉਹਨਾਂ ਦੀ ਨਜ਼ਰ ਵਿੱਚ ਨਾ ਆਉਣ ਅੱਗੇ ਉਹਨੇ ਬ੍ਰੈਕਟ ਵਿੱਚ ਜਿਹੜਾ ਬ੍ਰੈਕਟ ਇਤਨੀ ਵੈਸੇ ਦੱਸਿਆ ਸੂ causa delle dimensioni del mezzo ਇਹਦੀ ਵਜ੍ਹਾ ਕੀ ਹੈ dimensioni del mezzo ਮਤਲਬ ਇਸ ਗੱਡੀ ਦਾ ਜਿਹੜਾ ਸਾਈਜ਼ ਹੈ ਉਹ ਵਜ੍ਹਾ ਵੇ ਵੇਰੋ ਕਿਉਂਕਿ ਇਹ ਗੱਡੀ ਹੁੰਦੀ ਹੈ ਉੱਚੀ ਜ਼ਿਆਦਾ ਇਹਦਾ ਬੋਨਟ ਵੀ ਬੜਾ ਉੱਚਾ ਜਿਹਾ ਹੁੰਦਾ ਹੈ ਤੇ ਅਗਰ ਬੱਚੇ ਗੁਜ਼ਰ ਰਹੇ ਨੇ ਦੀ ਅੱਗੇ ਵਾਲੀ ਸਾਈਡ ਤੋਂ 29 ਨੰਬਰ causa probabile di incidenti ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada ਜਿਹੜਾ ਸੜਕ ਦਾ ਸਟਰਕਚਰ ਢਾਂਚਾ ਨਕਸ਼ਾ ਇਹਦੀ ਵਜ੍ਹਾ ਤੋਂ può essere strada suddivisa in carreggiate ਕਹਿੰਦੇ ਜਿਹੜੀ ਸੜਕ ਕਰੇਜਾਤਿਆਂ ਵਿੱਚ ਡਿਵਾਈਡ ਹੋਈ ਹੈ ਇਸ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ ਫਾਲਸੋ ਇਹ ਤੇ ਇੱਕ ਸਹੂਲਤ ਹੈ ਬਈ ਆਉਣ ਵਾਲਾ ਕਰੇਜਾਤਾ ਵੱਖਰਾ ਹੈ ਤੇ ਜਾਣ ਵਾਲਾ ਵੱਖਰਾ ਹੈ ਇਹ ਤੇ ਇੱਥੋਂ ਇਹਦੇ ਵਿੱਚ ਘੱਟ ਚਾਂਸ ਹੁੰਦੇ ਨੇ ਐਕਸੀਡੈਂਟ ਦੇ ਅੱਛਾ ਜੀ ਨਾ ਇੱਕ ਵੇਰੋ ਕੀਤੇ ਇਹ ਵੀ ਫਾਲਸੋ ਇਹ ਸਵਾਲ ਨੇ ਜਿਹੜੇ ਗਲਤ ਹੋਏ ਨੇ ਬੜੇ ਆਸਾਨ ਸਨ ਠੀਕ ਹੈ ਔਰ ਅੱਛਾ ਜੀ ਇਹ ਇਸੇ ਪੇਜ ਤੋਂ ਹੀ ਸਵਾਲ ਆਏਗਾ ਸੀ ਜਿਹੜਾ ਇਸ ਤੋਂ ਪਹਿਲਾਂ ਸਕੇ ਦਾ ਅਪਲੋਡ ਕੀਤਾ ਹੁਣ ਇਸ ਚੀਜ਼ ਤੇ ਗੌਰ ਕਰਿਆ ਜੀ ਜਿਹੜਾ ਇਹ ਸਕੇ ਦੇ ਤੋਂ ਪਹਿਲਾਂ ਸਕੇ ਦਾ ਮੈਂ ਅਪਲੋਡ ਕੀਤੇ ਆ ਨਾ ਉਹਦੇ ਵਿੱਚ ਕਮ ਸੇ ਕਮ ਉਹਦੇ ਔਰ ਇਹ ਸਕੇ ਦੇ ਵਿੱਚ 3 ਤੋਂ 4 ਸਵਾਲ ਐਸੇ ਨੇ ਜਿਹੜੇ ਇਹਨਾਂ ਵਿੱਚ ਦੋਵਾਂ ਵਿੱਚ ਸਕੇ ਦੇ ਵਿੱਚ ਆਏ 3 ਨੰਬਰ trainare un rimorchio ਕਹਿੰਦਾ rimorchio tow ਚੈਨ ਕਰਨਾ non comporta un aumento dei consumi di carburante ਕਹਿੰਦਾ ਇਹਦੇ ਨਾਲ ਕੋਈ ਤੇਲ ਦਾ ਖਰਚ ਨਹੀਂ ਵੱਧਦਾ ਫਾਲਤੂ ਜੀ ਜਦੋਂ ਤੁਸੀਂ ਗੱਡੀ ਦੇ ਪਿੱਛੇ rimorchio tow ਚੈਨ ਕਰਦੇ ਹੋ ਤਾਂ ਗੱਡੀ ਤੇਲ ਜ਼ਿਆਦਾ ਖਾਵੇਗੀ ਉਹਦੀ ਵਜ੍ਹਾ ਕਿਉਂਕਿ ਗੱਡੀ ਦਾ ਜ਼ੋਰ ਲੱਗੇਦਾ ਗੱਡੀ rimorchio ਨੂੰ ਵੀ ਖਿੱਚਣਾ ਜਦੋਂ ਜ਼ੋਰ ਲੱਗੇਦਾ ਤਾਂ ਫਿਰ ਗੱਡੀ ਤੇਲ ਜ਼ਿਆਦਾ ਖਾਏਗੀ